ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਉਹ ਪਹਿਲੀ ਵਾਰੀ ਜਿਹੜੇ ਪਾਰਡਨ ਆ ਲੋਕਾਂ ਨੂੰ ਮੁਆਫ਼ ਕਰਨ ਜਾ ਰਹੇ ਹੈਗੇ ਆ। ਅੱਜ ਜਿਹੜੀ ਉਹਨਾਂ ਨੇ ਅਨਾਉਂਸਮੈਂਟ ਕੀਤੀ ਆ, ਇਸ ਦੇ ਵਿੱਚ ਕਹਿੰਦੇ ਵੀ ਉਹ ਪਾਰਡਨ ਕਰ ਰਹੇ ਆ 3 ਇੰਡੀਵਿਜੂਅਲਸ ਨੂੰ ਤੇ 75 ਕਮਿਊਟੇਸ਼ਨਸ ਜਿਹੜੀਆਂ ਉਹ ਹੋਣਗੀਆਂ। ਆਪਣੇ ਕਾਰਜਕਾਲ ਦੇ ਵਿੱਚ ਪਹਿਲੀ ਵਾਰੀ ਜਿਹੜੀ ਆ ਕਲੇਮੈਂਸੀ ਦੀਆਂ ਪਾਵਰਸ, ਮਾਫ਼ ਕਰਨ ਦੀਆਂ ਜਿਹੜੀਆਂ ਸ਼ਕਤੀਆਂ ਆ, ਉਸ ਦੀ ਵਰਤੋਂ ਕਰਨ ਜਾ ਰਹੇ ਆ। ਪ੍ਰੈਜ਼ੀਡੈਂਟ ਨੇ ਆਪਣੇ ਕੈਂਪੇਨ ਦੇ ਦੌਰਾਨ ਇਹ ਵਾਅਦਾ ਕੀਤਾ ਸੀਗਾ ਵੀ ਉਹ ਜਿਹੜੀਆਂ ਆਪਣੀਆਂ ਮਾਫ਼ ਕਰਨ ਵਾਲੀਆਂ ਸ਼ਕਤੀਆਂ ਆ, ਨੋਨ ਵਾਇਲੈਂਟ ਤੇ ਡਰੱਗ ਕ੍ਰਾਈਮਸ ਵਾਲੇ ਆ, ਉਹਨਾਂ ਉੱਤੇ ਜ਼ਿਆਦਾ ਲਾਉਣਗੀਆਂ। 75 ਲੋਕ ਜਿਨ੍ਹਾਂ ਨੂੰ ਕਮਿਊਟੇਸ਼ਨਸ ਮਿਲਣ ਜਾ ਰਹੀਆਂ, ਜਿਨ੍ਹਾਂ ਦੀਆਂ ਸਰਵਡ ਟਾਈਮ ਨੂੰ ਕਮਿਊਟ ਕੀਤਾ ਜਾ ਰਿਹਾ ਆ, ਉਹ ਨੋਨ ਵਾਇਲੈਂਟ ਡਰੱਗ ਓਫੈਂਸ ਦੇ ਵਿੱਚ ਦੱਸਿਆ ਜਾਂਦਾ ਹੈ। 2018 ਦੇ ਵਿੱਚ ਫਸਟ ਸਟੈਪ ਐਕਟ ਪਾਸ ਕੀਤਾ ਗਿਆ ਸੀ ਟਰੰਪ ਹੁਣਾਂ ਦੇ ਕਾਰਜਕਾਲ ਦੇ ਦੌਰਾਨ। ਸੋ ਇਸ ਤੋਂ ਇਲਾਵਾ ਕਹਿੰਦੇ ਆ ਵੀ ਜਿਹੜੇ 3 ਲੋਕਾਂ ਨੂੰ ਇਹ ਮਾਫ਼ ਕਰਨ ਜਾ ਰਹੇ ਆ, ਉਹਨਾਂ ਵਿੱਚ ਅਬਰਾਹਮ ਬੋਲਡਨ ਨੇ, ਜਿਹੜੇ ਕਿ ਇੱਕ ਸਾਬਕਾ US ਸੀਕਰੇਟ ਸਰਵਿਸ ਦੇ ਏਜੰਟ ਸੀਗੇ। ਪਹਿਲੇ ਅਫਰੀਕਨ ਅਮੈਰੀਕਨ ਸੀਗੇ ਪ੍ਰੈਜ਼ੀਡੈਂਸ਼ੀਅਲ ਡੀਟੇਲ ਦੇ ਉੱਤੇ ਸਰਵ ਕਰਨ ਦੇ ਲਈ। ਇਹਨਾਂ ਉੱਤੇ ਇਹ ਜਿਹੜੇ ਚਾਰਜਿਸ ਆ ਉਹ ਚੱਲ ਰਹੇ ਸੀਗੇ ਵੀ ਇਸ ਨੇ ਸੀਕਰੇਟ ਸਰਵਿਸ ਦੀ ਫਾਈਲ ਆ ਉਹ ਸੈੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਇਸ ਕਰਕੇ ਉਹ ਬਹੁਤ ਸਾਰੇ ਸਾਲਾਂ ਦੇ ਲਈ ਪ੍ਰਿਜ਼ਨ ਵਿੱਚ ਰਹਿ ਸਕਦਾ ਸੀਗਾ। ਉਹ ਆਪਣੇ ਵੱਲੋਂ ਆਪਣੇ ਆਪ ਨੂੰ ਨਿਰਦੋਸ਼ ਹੀ ਕਹਿੰਦਾ ਆਇਆ ਆ, ਪਰ ਅੱਜ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਇਸ ਦੇ ਨਾਮ ਦੇ ਉੱਤੇ ਕਹਿ ਲਓ ਵੀ ਸਿਆਹੀ ਲਾਤੀ ਆ ਵੀ ਇਸ ਨੂੰ ਉਹ ਮਾਫ਼ ਕਰਨ ਜਾ ਰਹੇ ਹੈਗੇ ਆ। ਦੂਜਾ ਬੰਦਾ ਬੈਟੀ ਜੋ ਬੋਗਨਜ਼ ਆ, ਇਸ ਦੇ ਉੱਤੇ ਕਨਵਿਕਸ਼ਨ ਸੀਗੀ ਵੀ ਇਸ ਨੇ ਕੋਕੇਨ ਨੂੰ ਡਿਸਟ੍ਰੀਬਿਊਟ ਕਰਨ ਦੇ ਇੰਟੈਂਟ ਦੇ ਨਾਲ ਜਿਹੜੀ ਉਹ ਰੱਖੀ ਹੋਈ ਸੀ, ਤੇ ਨਾਲ ਦੇ ਨਾਲ ਇਹ ਜਿਹੜੀ ਬੀਬੀ ਆ ਟਰਾਂਸਪੋਰਟ ਕਰ ਰਹੀ ਸੀ ਡਰੱਗਸ ਆਪਣੇ ਬॉयਫ੍ਰੈਂਡ ਨੂੰ ਤੇ ਨਾਲ ਇੱਕ ਸਾਥੀ ਨੂੰ। ਕਹਿੰਦੇ ਵੀ ਉਹ ਦੋਨੋਂ ਜਾਣੇ ਤਾਂ ਅਰੈਸਟ ਨਹੀਂ ਸੀ ਹੋਏ, ਨਾ ਹੀ ਡਿਟੇਨ ਹੋਏ ਸੀਗੇ, ਪਰ ਇਸ ਨੂੰ ਜਿਹੜਾ ਉਹ ਡਿਟੇਨ ਕਰਕੇ, ਅਰੈਸਟ ਕਰਕੇ ਕਨਵਿਕਟ ਕਰ ਦਿੱਤਾ ਗਿਆ ਸੀਗਾ ਤੇ 7 ਸਾਲਾਂ ਦੀ ਇਸ ਨੇ ਸਜ਼ਾ ਜਿਹੜੀ ਆ ਉਹ ਭੋਗ ਰਹੀ ਸੀਗੀ। ਸੋ ਉਸ ਨੂੰ ਵੀ ਮਾਫ਼ ਕੀਤਾ ਆ। ਉਧਰ ਇੱਕ ਹੋਰ ਡੈਕਸਟਰ ਜੈਕਸਨ, ਉਸ ਨੂੰ ਮਾਫੀ ਜਿਹੜੀ ਦਿੱਤੀ ਗਈ ਆ। 2002 ਦੇ ਵਿੱਚ ਇਸ ਦੇ ਉੱਤੇ ਦੋਸ਼ ਲੱਗੇ ਸੀਗੇ ਵੀ ਇਹ ਮੈਰੀਜੁਆਨਾ ਦੀ ਡਿਸਟ੍ਰੀਬਿਊਸ਼ਨ ਨੂੰ ਸਹਾਇਤਾ ਕਰ ਰਿਹਾ ਸੀਗਾ ਵੰਡਣ ਦੇ ਵਿੱਚ। ਸੋ ਉਹ ਦੋਸ਼ਾਂ ਦੇ ਤਹਿਤ ਇਹ ਅੰਦਰ ਸੀ ਤੇ ਉਸ ਨੂੰ ਵੀ ਇਹ ਮਾਫੀ ਮਿਲੀ ਹੈਗੀ ਆ। ਜੀ ਬਿਲਕੁਲ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਿਹਾ ਹੈ ਵੀ ਬਹੁਤ ਸਾਰੇ ਲੋਕ ਲੰਮੀ ਜਿਹੜੀ ਸਜ਼ਾ ਆ ਉਹ ਨੋਨ ਵਾਇਲੈਂਟ ਡਰੱਗ ਕ੍ਰਾਈਮਸ ਦੇ ਵਿੱਚ ਭੁਗਤ ਰਹੇ ਆ, ਤੇ ਇਹ ਨੰਬਰਸ ਬਹੁਤ ਡਿਸਅਪਰੋਪਰੀਏਟ ਹੈਗੇ ਆ, ਕਿਉਂਕਿ ਕਾਲੇ ਤੇ ਬਰਾਊਨ ਕਲਰ ਦੇ ਲੋਕ ਜੇਲ੍ਹਾਂ ਦੇ ਵਿੱਚ ਜ਼ਿਆਦਾ ਹੈਗੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਫਸਟ US ਪ੍ਰੈਜ਼ੀਡੈਂਟ ਸੀਗੇ ਜਿਨ੍ਹਾਂ ਨੇ ਓਬਜ਼ਰਵ ਕੀਤਾ ਸੀ ਸੈਕੰਡ ਚਾਂਸ ਮੰਥ 2018 ਦੇ ਵਿੱਚ। ਇਹ ਇੱਕ ਬਾਈਪਾਰਟੀਸ਼ਨ ਰੈਜ਼ੋਲੂਸ਼ਨ ਕਾਂਗਰਸ ਵੱਲੋਂ ਪਾਸ ਕੀਤਾ ਗਿਆ ਸੀ, ਉਸ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ। ਤੇ ਨਵਾਂ ਇਨੀਸ਼ੀਏਟਿਵ ਬਾਈਡਨ ਹੁਣੀ ਕੋਸ਼ਿਸ਼ ਕਰ ਰਹੇ ਆ, ਜਿਹਦੇ ਮੁਤਾਬਕ $145 ਮਿਲੀਅਨ ਫੰਡਿੰਗ ਹੋਊਗੀ ਆਉਣ ਵਾਲੇ 2 ਸਾਲਾਂ ਦੇ ਵਿੱਚ। ਜਿਹੜੇ ਲੋਕ ਨੋਨ ਵਾਇਲੈਂਟ ਕ੍ਰਾਈਮਸ ਦੇ ਵਿੱਚ ਅੰਦਰ ਹੈਗੇ ਆ ਉਹਨਾਂ ਨੂੰ ਵੀ ਛੱਡਿਆ ਜਾ ਸਕੇ ਤੇ ਉਹਨਾਂ ਦੀ ਜਿਹੜੀ ਜੌਬ ਟ੍ਰੇਨਿੰਗ ਆ ਦਿੱਤੀ ਜਾ ਸਕੇ, ਤਾਂ ਕਿ ਉਹ ਆਪਣੀ ਲਾਈਫ ਜਿਹੜੀ ਆ ਦੁਬਾਰਾ ਕੀ ਫੇਰ ਸੈਟਅਪ ਕਰ ਸਕਣ। ਜੀ ਬਿਲਕੁਲ। ਸੋ 140-45 ਮਿਲੀਅਨ ਤਾਂ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਐਂਡ ਲੇਬਰ ਐਲੋਕੇਟ ਕਰ ਰਿਹਾ ਅਗਲੇ 2 ਸਾਲਾਂ ਦੇ ਲਈ ਫੰਡਿੰਗ। ਨਾਲ ਦੇ ਨਾਲ ਐਡਮਿਨਿਸਟ੍ਰੇਸ਼ਨ ਇਹ ਵੀ ਕਹਿ ਰਹੀ ਹੈ ਵੀ $140 ਮਿਲੀਅਨ ਦੀ ਉਹ ਗ੍ਰਾਂਟ ਦੇਣ ਜਾ ਰਹੇ ਆ। ਗ੍ਰਾਂਟ ਫੰਡਿੰਗ ਦਿੱਤੀ ਜਾਊਗੀ ਜੌਬ ਟ੍ਰੇਨਿੰਗ ਤੇ ਰੀਐਂਟਰੀ ਪ੍ਰੋਗਰਾਮਸ ਦੇ ਲਈ, ਜਿਹੜੀ ਕਿ ਹੋਰ ਏਜੰਸੀਜ਼ ਨੂੰ ਨਾਲ ਇਹ ਆਰਡਰ ਕਰਨਗੇ ਵੀ ਜਿਹੜੇ ਸਾਬਕਾ ਕੈਦੀ ਜਿਹੜੇ ਰਹੇ ਨੇ ਉਹਨਾਂ ਦੇ ਲਈ ਨੌਕਰੀਆਂ ਦੇ ਲਈ ਜਿਹੜੀਆਂ ਬੰਦਸ਼ਾਂ ਆ ਉਹਨਾਂ ਨੂੰ ਵੀ ਹਟਾਈਆਂ ਜਾਣ। ਜਿਹੜੇ ਵੀ ਕਹਿੰਦੇ ਵੀ ਇੱਦਾਂ ਦੀਆਂ ਏਜੰਸੀਜ਼ ਇਹ ਬੈਰੀਅਰਸ ਨੂੰ ਹਟਾਉਣਗੇ ਤੇ ਉਹਨਾਂ ਨੂੰ $140 ਮਿਲੀਅਨ ਦੇ ਵਿੱਚੋਂ ਫੰਡਿੰਗ ਮਿਲ ਸਕਦੀ ਹੈਗੀ ਆ। ਸੋ ਦੇਖੋ ਇਸ ਦੇ ਨਾਲ ਕੋਈ ਫਰਕ ਪੈਂਦਾ ਆ ਜਾਂ ਨਹੀਂ, ਪਰ ਓਵਰਆਲ ਆਪਾਂ ਦੇਖਿਆ ਆ ਵੀ ਲੋਕਾਂ ਦੇ ਵਿੱਚ ਜਦੋਂ ਕੋਈ ਆਈਦਰ ਫੈਲਨ ਰਿਹਾ ਆ ਜਾਂ ਸਾਬਕਾ ਕੈਦੀ ਰਿਹਾ ਆ, ਉਹਨਾਂ ਦੇ ਲਈ ਕੋਈ ਬਹੁਤੀ ਚੰਗੀ ਭਾਵਨਾ ਜਿਹੜੀ ਉਹ ਨਹੀਂ ਹੁੰਦੀ। ਹੈਗੀਆਂ ਨੇ ਪ੍ਰੋਗਰਾਮਸ ਚੱਲਦੇ ਨੇ, ਹੈਗੇ ਨੇ, ਪਰ ਘੱਟ ਜਿਹੜੇ ਉਹ ਆਪਾਂ ਇਸ ਟਾਈਮ ਦੇਖ ਰਹੇ ਆ। ਜੀ।